13 ਅਪ੍ਰੈਲ 1919 ਨੂੰ ਜਿਸ ਡਾਇਰ ਨੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਾਇਆ, ਉਸ ਨੂੰ ਅਗਲੇ ਦਿਨ ਅਕਾਲ ਤਖਤ ਤੇ ਸੱਦ ਕੇ ਪੁਜਾਰੀਆਂ ਵੱਲੋਂ ਉਸ ਵੇਲੇ ਦੇ ਸਰਬਰਾਹ ਵੱਲੋਂ ਰੋਬ ਆਫ ਆਨਰ ਦਿੱਤੀ ਗਈ, ਸਿਰੋਪਾਓ ਦਿੱਤਾ ਗਿਆ ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਔਰ ਇਸੇ ਤਰ੍ਹਾਂ ਜਿਹੜੇ ਗਦਰੀ ਬਾਬੇ ਜਾਂ ਆਜ਼ਾਦੀ ਲਈ ਲੜਨ ਵਾਲੇ ਸੀ, ਉਹਨਾਂ ਨੂੰ ਇਸ ਕਿਸਮ ਦੇ ਫਤਵੇ ਬਜ-ਬਜ ਘਾਟ ਦੇ ਕੰਢੇ ਦੇ ਉੱਤੇ ਜਦੋਂ ਕੌਮਾ ਘਾਟਾ ਮਾਰੂ ਜਹਾਜ਼ ਵਾੜੇ ਲੱਗਦੇ ਨੇ ਔਰ ਉਹਨਾਂ ਤੇ ਗੋਲੀ ਚੱਲਦੀ ਹੈ, ਤੇ ਉਹ ਕਮੇਟੀ ਵੀ ਔਰ ਉਸ ਵੇਲੇ ਦੇ ਅਕਾਲ ਤਖਤ ਦੇ ਪੁਜਾਰੀ ਵੀ ਇਹ ਕਹਿੰਦੇ ਨੇ ਵੀ ਇਹ ਸਿੱਖ ਨਹੀਂ ਨੇ। ਸੋ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ ਉਹ ਸਿੱਖ ਨਹੀਂ ਨੇ। ਇਹ ਡੀਜਨਰੇਸ਼ਨ ਜਾਂ ਹਾਕਮ ਪ੍ਰਸਤੀ ਜਿਹਨੂੰ ਤੁਸੀਂ ਕਹੇ, ਇਹ ਤਾਂ ਹੁੰਦੀ ਹੈ, ਲੇਕਿਨ ਦੇਖਣਾ ਇਹ ਹੁੰਦਾ ਹੈ ਵੀ ਕੌਮ ਦਾ ਸੈਂਸਿਟਿਵਿਟੀ ਲੈਵਲ ਕੀ ਹੈ। ਔਰ ਬਹੁਤ ਵਾਰੀ ਜਿਹੜੇ ਹਾਕਮ ਨੇ ਉਹ ਵੀ ਟਰਾਇਲ ਬੈਲੂਨ ਸੁੱਟ ਕੇ ਦੇਖਦੇ ਨੇ ਕਿ ਭਾਈ ਕਿੰਨਾ ਰਹਿ ਗਿਆ ਇਹਨਾਂ 'ਚ ਆਣ ਅਣਖ ਦੀ ਗੱਲ, ਕਿ ਵੀ ਕਿੰਨੀ ਕੁ ਦੇਰ ਰੈਜ਼ਿਸਟ ਕਰਨਗੇ, ਕਿੰਨੀ ਕੁ ਦੇਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨ ਕੇ ਉਸ ਦਰਦ ਨੂੰ ਮਹਿਸੂਸ ਕਰਨਗੇ। ਕਿ ਉੱਤਰਾਖੰਡ ਦਾ ਚੀਫ ਮਿਨਿਸਟਰ ਪੁਸ਼ਕਰ ਧਾਮੀ, ਉਹਨੂੰ ਇਹੀ ਨਾਨਕਮਤਾ ਗੁਰਦੁਆਰੇ ਦੀ ਕਮੇਟੀ ਸੱਦਦੀ ਆ ਔਰ ਉਸ ਤੋਂ ਬਾਅਦ ਗੁਰਦੁਆਰਾ ਕੈਂਪਸ ਦੇ ਅੰਦਰ ਹੀ ਜਿਹੜਾ ਉਹ ਨਾਚ ਹੁੰਦਾ ਕੁੜੀਆਂ ਦਾ। ਉਸ ਤੋਂ ਬਾਅਦ ਈਵਨ ਉਹਦੇ ਜਿਹੜਾ ਧਾਮੀ ਦੇ ਪੁਸ਼ਕਰ ਧਾਮੀ ਉਹਦਾ ਨਾਂ ਹੈ, ਉਹਨੂੰ ਮੁਕਟ ਪਹਿਨਾਇਆ ਜਾਂਦਾ, ਜਿਹੜਾ ਜ਼ਾਹਰ ਹੈ ਮੁਕਟ ਹਿੰਦੂਆਂ ਦੇ ਮਜ਼ਹਬ ਦੀ ਨਿਸ਼ਾਨੀ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਨਾਨਕਮਤਾ ਸਾਹਿਬ ਵਿਖੇ ਉੱਤਰਾਖੰਡ ਸੂਬੇ ਦਾ ਚੀਫ ਮਿਨਿਸਟਰ ਆਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਨਾਚ ਗਾਣਾ ਵੀ ਹੋਇਆ ਅਤੇ ਚੀਫ ਮਿਨਿਸਟਰ ਨੂੰ ਹਿੰਦੂਆਂ ਵਾਲਾ ਮੁਕਟ ਵੀ ਪਹਿਨਾਇਆ ਗਿਆ। ਸੋ ਸਿੱਖ ਕੌਮ ਦੇ ਰੋਹ ਸਾਹਮਣੇ ਭਾਵੇਂ ਹੁਣ ਨਾਨਕਮਤਾ ਦੀ ਗੁਰਦੁਆਰਾ ਕਮੇਟੀ ਨੂੰ ਅਸਤੀਫਾ ਦੇਣ ਤੇ ਮਜਬੂਰ ਹੋਣਾ ਪਿਆ, ਪਰ ਇਹ ਘਟਨਾ ਦੱਸਦੀ ਹੈ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਕਿੰਨੀ ਗਿਰਾਵਟ ਅਤੇ ਹਾਕਮ ਪ੍ਰਸਤੀ ਕਰ ਚੁੱਕੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਹਾਡੇ ਕੋਲ ਸਿਆਸੀ ਤਾਕਤ ਨਹੀਂ ਹੁੰਦੀ ਜਾਂ ਤੁਹਾਡੇ ਕੋਲ ਜੇ ਸਿਆਸੀ ਤਾਕਤ ਹੋਏ ਤੇ ਤੁਹਾਡੇ ਹੱਥਾਂ 'ਚੋਂ ਖੁੱਸ ਜਾਏ, ਬਿਲਕੁਲ, ਤੇ ਫਿਰ ਉਹਨਾਂ ਕੌਮਾਂ ਦੇ ਜਿਹੜੇ ਆਗੂ ਹੁੰਦੇ ਨੇ ਉਹ ਕਿਵੇਂ ਸਬਸਰਵੀਐਂਟ ਗੁਲਾਮਾਂ ਵਾਂਗ ਬਿਹੇਵ ਕਰਦੇ ਨੇ। ਇਹਦੀ ਪਹਿਲੀ ਉਦਾਹਰਣ ਤਾਂ ਅਸੀਂ 1849 ਤੋਂ ਬਾਅਦ ਸਿੱਖ ਰਾਜ ਜਾਣ ਤੋਂ ਬਾਅਦ ਦੇਖਦੇ ਕਿ ਕਿਵੇਂ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਲਿਆ ਕੇ ਉਸ ਵੇਲੇ ਦੇ ਸਨਾਤਨੀ ਹਿੰਦੂਆਂ ਨੇ ਮੂਰਤੀਆਂ ਰੱਖ ਦਿੱਤੀਆਂ। ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ, ਉਹਦੇ 'ਚ ਕਿਵੇਂ ਕਰਪਟ ਮਹੰਤ ਨਰੈਣੂ ਵਰਗੇ ਮਹੰਤ ਕਾਬਜ਼ ਹੋਏ, ਜਿਨ੍ਹਾਂ ਨੇ ਉਸ ਗੁਰਦੁਆਰਾ ਸਾਹਿਬ ਨਾਲ ਜੁੜੀ ਹਜ਼ਾਰਾਂ ਏਕੜ ਜ਼ਮੀਨ ਉਸ ਦੀ ਮਲਕੀਅਤ ਨਿੱਜੀ ਬਣਾ ਲਈ। ਮੋਰਲ ਕਰਪਸ਼ਨ, ਨਾਚ ਗਾਣੇ ਨਨਕਾਣਾ ਸਾਹਿਬ ਦੀ ਜਿਹੜੀ ਹੈ ਉਸ ਜਨਮ ਸਥਾਨ ਤੇ ਹੋਣ ਲੱਗ ਗਏ। ਫਿਰ ਅਸੀਂ ਲਗਾਤਾਰਤਾ ਨਾਲ ਦੇਖਿਆ ਵੀ ਕਿਸ ਹੱਦ ਤੱਕ ਬੇਅਦਬੀਆਂ ਵੀ ਹੁੰਦੀਆਂ ਰਹੀਆਂ ਔਰ ਉਹਦੀ ਸਿਖਰ ਕੌਮ ਨੇ ਮਹਿਸੂਸ ਕਰਕੇ ਜਦੋਂ ਫਿਰ ਝਟਕੇ ਇੱਕ ਆਜ਼ਾਦੀ ਲਹਿਰ ਵੱਲ ਜਾਂ ਗੁਰਦੁਆਰਾ ਸੁਧਾਰ ਲਹਿਰ ਨਾਲ ਜਿਹਦੀ ਸ਼ੁਰੂਆਤ ਹੋਈ, ਉਹ ਸੀ ਕਿ ਜਦੋਂ 13 ਅਪ੍ਰੈਲ 1919 ਨੂੰ ਜਿਸ ਡਾਇਰ ਨੇ ਜਲਿਆਂਵਾਲੇ ਬਾਗ ਦਾ ਸਾਕਾ ਵਰਤਾਇਆ, ਉਸ ਨੂੰ ਅਗਲੇ ਦਿਨ ਅਕਾਲ ਤਖਤ ਤੇ ਸੱਦ ਕੇ ਪੁਜਾਰੀਆਂ ਵੱਲੋਂ ਉਸ ਵੇਲੇ ਦੇ ਸਰਬਰਾਹ ਵੱਲੋਂ ਰੋਬ ਆਫ ਆਨਰ ਦਿੱਤੀ ਗਈ, ਸਿਰੋਪਾਓ ਦਿੱਤਾ ਗਿਆ ਕਿ ਤੂੰ ਬਹੁਤ ਚੰਗਾ ਕੰਮ ਕੀਤਾ। ਔਰ ਇਸੇ ਤਰ੍ਹਾਂ ਜਿਹੜੇ ਗਦਰੀ ਬਾਬੇ ਜਾਂ ਆਜ਼ਾਦੀ ਲਈ ਲੜਨ ਵਾਲੇ ਸੀ, ਉਹਨਾਂ ਨੂੰ ਇਸ ਕਿਸਮ ਦੇ ਫਤਵੇ ਬਜ-ਬਜ ਘਾਟ ਦੇ ਕੰਢੇ ਦੇ ਉੱਤੇ ਜਦੋਂ ਕੌਮਾ ਘਾਟਾ ਮਾਰੂ ਜਹਾਜ਼ ਵਾੜੇ ਲੱਗਦੇ ਨੇ ਔਰ ਉਹਨਾਂ ਤੇ ਗੋਲੀ ਚੱਲਦੀ ਹੈ, ਤੇ ਉਹ ਕਮੇਟੀ ਵੀ ਔਰ ਉਸ ਵੇਲੇ ਦੇ ਅਕਾਲ ਤਖਤ ਦੇ ਪੁਜਾਰੀ ਵੀ ਇਹ ਕਹਿੰਦੇ ਨੇ ਵੀ ਇਹ ਸਿੱਖ ਨਹੀਂ ਨੇ। ਸੋ ਜਿਹੜੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਸੀ ਉਹ ਸਿੱਖ ਨਹੀਂ ਨੇ। ਹੁਣ ਇਹ ਇੱਕ ਬੈਰੋਮੀਟਰ ਹੁੰਦਾ ਹੈ ਦੱਸਣ ਦਾ ਜਾਂ ਦੇਖਣ ਦਾ ਕਿ ਗੁਲਾਮੀ ਦੇ ਵਿੱਚ ਕਿਵੇਂ ਤੁਹਾਡੀਆਂ ਇੰਸਟੀਟਿਊਸ਼ਨਸ ਤਬਾਹ ਹੁੰਦੀਆਂ ਨੇ ਔਰ ਜਿਹੜੇ ਲੋਕ ਉੱਥੇ ਬੈਠੇ ਹੁੰਦੇ ਨੇ ਉਹ ਕਿਵੇਂ ਕਿਸ ਹੱਦ ਤੱਕ ਡੀਜਨਰੇਟ ਹੁੰਦੇ ਨੇ। ਬਹੁਤ ਸਾਰੀਆਂ ਘਟਨਾਵਾਂ ਅਸੀਂ ਮੌਜੂਦਾ ਦੌਰ ਦੇ ਵਿੱਚ ਦੇਖ ਰਹੇ ਹਾਂ, ਲੇਕਿਨ ਜਿਹੜੀ ਪੋਜ਼ਿਟਿਵ ਗੱਲ ਹੁੰਦੀ ਹੈ, ਭਾਵੇਂ 1849 ਤੋਂ 1919 ਤੱਕ
ਲਗਭਗ 70 ਸਾਲਾਂ ਬਾਅਦ ਸਿੱਖਾਂ ਨੂੰ ਲੱਗਾ ਕਿ ਵੀ ਇਹ ਗੁਰਦੁਆਰੇ ਇਹਨਾਂ ਤੋਂ ਖੋਈਏ, ਇਹਨਾਂ ਮਹੰਤਾਂ ਤੋਂ। ਲੇਕਿਨ ਅੱਜ ਜਦੋਂ ਕਿ ਇੰਨਾ ਗਲਬਾ ਹੈ 4 ਦਹਾਕਿਆਂ 'ਚ, ਇੱਕ ਤੋਂ ਬਾਅਦ ਇੱਕ ਜਨਰੇਸ਼ਨ ਉਹਨਾਂ ਨੇ ਸਾਡੀ ਮਾਰ ਮੁਕਾਈ ਹੈ, ਡਰੱਗਸ ਦੇ ਹਵਾਲੇ ਕੀਤਾ। ਮੈਂ ਪੋਜ਼ਿਟਿਵਲੀ ਜੇ ਦੇਖਣਾ ਹੋਏ ਕਿ ਡੀਜਨਰੇਸ਼ਨ ਜਾਂ ਹਾਕਮ ਪ੍ਰਸਤੀ ਜਿਹਨੂੰ ਤੁਸੀਂ ਕਹੇ, ਇਹ ਤਾਂ ਹੁੰਦੀ ਹੈ, ਲੇਕਿਨ ਦੇਖਣਾ ਇਹ ਹੁੰਦਾ ਹੈ ਵੀ ਕੌਮ ਦਾ ਸੈਂਸਿਟਿਵਿਟੀ ਲੈਵਲ ਕੀ ਹੈ। ਔਰ ਬਹੁਤ ਵਾਰੀ ਜਿਹੜੇ ਹਾਕਮ ਨੇ ਉਹ ਵੀ ਟਰਾਇਲ ਬੈਲੂਨ ਸੁੱਟ ਕੇ ਦੇਖਦੇ ਨੇ ਕਿ ਭਾਈ ਕਿੰਨਾ ਰਹਿ ਗਿਆ ਇਹਨਾਂ 'ਚ ਆਣ ਅਣਖ ਦੀ ਗੱਲ। ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਅਸੀਂ ਦੇਖ ਰਹੇ ਹਾਂ 2015 ਤੋਂ ਲਗਾਤਾਰਤਾ ਨਾਲ ਵਾਪਰ ਰਹੀਆਂ ਨੇ, ਔਰ ਉਹ ਵੀ ਟੈਸਟ ਹੈ ਕਿ ਵੀ ਕਿੰਨੀ ਕੁ ਦੇਰ ਰਜਿਸਟ ਕਰਨਗੇ, ਕਿੰਨੀ ਕੁ ਦੇਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਮੰਨ ਕੇ ਉਸ ਦਰਦ ਨੂੰ ਮਹਿਸੂਸ ਕਰਨਗੇ। ਹੁਣ ਗੱਲ ਅਸੀਂ ਗੁਰਦੁਆਰਾ ਨਾਨਕਮਤਾ ਉੱਤਰਾਖੰਡ ਦੀ ਕਰਦੇ ਹਾਂ। ਕਿਸੇ ਵੇਲੇ ਹੀ ਨਾਨਕਮਤਾ ਯੂਪੀ ਦੇ ਵਿੱਚ ਸੀ, ਔਰ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਬਾਣੀ ਸਿੱਧ ਗੋਸ਼ਟ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਨੇ ਆਪਣੀ ਹਯਾਤੀ ਦੇ ਵਿੱਚ 70,000 ਮੀਲ ਤੋਂ ਜ਼ਿਆਦਾ ਦਾ ਸਫ਼ਰ ਪੈਦਲ ਕੀਤਾ। ਸਾਰੇ ਵੱਡੀ ਥਾਵਾਂ ਤੇ ਗਏ ਜਿੱਥੇ ਜਿੱਥੇ ਧਰਮਾਂ ਦੇ ਠੇਕੇਦਾਰ ਬੈਠੇ ਸੀ ਜੀ, ਉਹਨਾਂ ਦੇ ਨਾਲ ਗੋਸ਼ਟੀ ਕੀਤੀ, ਵਿਚਾਰ ਕੀਤਾ। ਇਸੇ ਤਰ੍ਹਾਂ ਇਹ ਥਾਂ ਜਿਹੜਾ ਅੱਜ ਨਾਨਕਮਤਾ ਹੈ, ਕਿਸੇ ਵੇਲੇ ਸਿੱਧਾਂ ਦਾ, ਜੋਗੀਆਂ ਦਾ ਇੱਕ ਵੱਡਾ ਹੈੱਡਕੁਆਰਟਰ ਸੀ, ਔਰ ਇਹਦਾ ਨਾਂ ਗੋਰਖਮਤਾ ਸੀ। ਔਰ ਇੱਥੇ ਹੀ ਗੁਰੂ ਨਾਨਕ ਸਾਹਿਬ ਦੀ ਉਹਨਾਂ ਦੇ ਨਾਲ ਲੰਬੇ ਡਾਇਲੌਗ ਹੁੰਦਾ ਹੈ, ਕਿਵੇਂ ਉਹ ਆਪਣੀਆਂ ਜਿਹੜੀਆਂ ਨੇ ਉਹ ਘਟੀਆ ਹਰਕਤਾਂ ਤੇ ਵੀ ਉਤਰਦੇ ਨੇ, ਕਿਵੇਂ ਉਹ ਰਿਡੀਕਿਊਲ ਵੀ ਕਰਦੇ ਨੇ ਗੁਰੂ ਨਾਨਕ ਸਾਹਿਬ ਨੂੰ, ਪਰ ਅਖੀਰ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੇ ਸਾਹਮਣੇ ਸਿਰ ਝੁਕਾਉਣ ਤੇ ਮਜਬੂਰ ਹੁੰਦੇ ਨੇ। ਤੇ ਫਿਰ ਕਹਿੰਦੇ ਨੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਦਾ ਸਿਰ ਝੁਕਦਾ, ਔਰ ਇਹੀ ਥਾਂ ਜਿਹੜੀ ਹੈ ਗੋਰਖਮਤਾ ਤੋਂ ਇਸ ਦਾ ਨਾਂ ਨਾਨਕਮਤਾ ਬਣ ਜਾਂਦਾ। ਇਹ ਵੱਖਰੀ ਗੱਲ ਹੈ ਕਿ ਕੁਛ ਸਮੇਂ ਬਾਅਦ ਜਦੋਂ ਤੱਕ 6ਵੇਂ ਪਾਤਸ਼ਾਹ ਦਾ ਪੀਰੀਅਡ ਆਉਂਦਾ ਹੈ, ਉਹੀ ਸਿੱਧ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਉੱਥੇ ਜਦੋਂ ਉਹ ਇੱਕ ਟਿਕਾਣਾ ਸਿੱਖੀ ਦਾ ਕੇਂਦਰ ਬਣ ਜਾਂਦਾ ਹੈ, ਘਰ ਘਰ ਅੰਦਰ ਧਰਮਸਾਲ, ਫਿਰ ਉੱਥੇ ਉਦਾਸੀ ਜਿਹੜੇ ਸਾਧੂ ਨੇ ਉਹਦੀ ਸੇਵਾ ਸੰਭਾਲ ਕਰਦੇ ਨੇ। 6ਵੇਂ ਪਾਤਸ਼ਾਹ ਦੇ ਵੇਲੇ ਇੱਕ ਉਦਾਸੀ ਸਾਧੂ ਅਲਮਸਤ ਨਾਂ ਦਾ ਜਿਹੜਾ ਉੱਥੇ ਜਿਹੜਾ ਉਹ ਸੇਵਾ ਕਰਦਾ ਸੀ, ਸਿੱਧਾਂ ਨੇ ਦੇਖਿਆ ਕਿ ਵੀ ਇਹ ਤਾਂ ਇਹਦੇ ਤੇ ਕਬਜ਼ਾ ਕਰੋ ਵਾਪਸ। ਉਹ ਉਸ ਪਿੱਪਲ ਦੇ ਦਰਖਤ ਨੂੰ ਜਿਹਦੇ ਥੱਲੇ ਗੁਰੂ ਨਾਨਕ ਸਾਹਿਬ ਬੈਠੇ, ਉਹ ਅੱਗ ਲਾ ਕੇ ਸਾੜ ਦਿੰਦਾ। ਅਲਮਸਤ ਨੂੰ ਬਹੁਤ ਬੁਰੀ ਤਰ੍ਹਾਂ ਮਾਰ ਕੁਟਾਈ ਕਰਕੇ ਸਖਤ ਜ਼ਖਮੀ ਹਾਲਤ 'ਚ ਉਸ ਦਾ ਕਬਜ਼ਾ ਲੈ ਲੈਂਦੇ ਨੇ। ਉਹ ਪੀਰੀਅਡ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਘੋੜਿਆਂ ਦੇ ਕਾਠੀਆਂ ਪਾਓ, ਜਾਣਾ ਸੀ। ਉਹ ਇੱਥੇ ਆਉਂਦੇ ਨੇ ਨਾਨਕਮਤਾ, ਉਹਨਾਂ ਜੋਗੀਆਂ ਨੂੰ ਫੜਫੜਾ ਕੇ ਸਿੱਖ ਲਿਆਂਦੇ ਨੇ, ਫਿਰ ਚੰਗੀ ਉਹਨਾਂ ਦੀ ਜਿਹੜੀ ਹੈ ਉਹ ਗਿੱਦੜ ਕੁੱਟ ਹੁੰਦੀ ਹੈ, ਔਰ ਉਸ ਨੂੰ ਰੀਸਟੋਰ ਕਰਦੇ ਨੇ। ਇੱਕ ਇਤਿਹਾਸਕ ਮੁਕਾਮ ਹੈ ਨਾਨਕਮਤਾ, ਔਰ ਉੱਤਰਾਖੰਡ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉੱਥੇ ਜਾਂਦੀਆਂ ਨੇ। ਔਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਦੋਂ ਅਸੀਂ ਉਹਨਾਂ ਦੇ ਉਦਾਸੀਆਂ ਜਾਂ ਸਫ਼ਰਾਂ ਦਾ ਮੈਪ ਦੇਖਦੇ ਹਾਂ, ਉਹਦੇ 'ਚ ਨਾਨਕਮਤਾ ਪ੍ਰੋਮੀਨੈਂਟਲੀ ਪਹਿਲਾਂ ਯੂਪੀ 'ਚ, ਹੁਣ ਉੱਤਰਾਖੰਡ 'ਚ ਫੇਸ ਕਰਦਾ। ਜਿਹੜੀ ਖਬਰ ਪਿਛਲੇ ਦਿਨਾਂ 'ਚ ਆਈ ਕਿ ਉੱਤਰਾਖੰਡ ਦਾ ਚੀਫ ਮਿਨਿਸਟਰ ਪੁਸ਼ਕਰ ਧਾਮੀ, ਇਹ ਨਵਾਂ ਬੀਜੇਪੀ ਦਾ ਬਣਾਇਆ, ਪਹਿਲਾਂ ਕੱਢਿਆ, ਉਹਨੂੰ ਇਹੀ ਨਾਨਕਮਤਾ ਗੁਰਦੁਆਰੇ ਦੀ ਕਮੇਟੀ ਸੱਦਦੀ ਹੈ ਅੰਦਰ। ਪਹਿਲਾਂ ਗੁਰਦੁਆਰਾ ਸਾਹਿਬ 'ਚੋਂ ਮੱਥਾ ਟੇਕਦਾ, ਉਹ ਇਕੱਲੇ ਪਤਾ ਨਹੀਂ ਕਿੰਨੇ ਸਰਪਾਓ ਇਕੱਲੇ ਦੇ ਗਲ 'ਚ ਪਾਈ ਜਾਂਦੇ ਨੇ। ਔਰ ਉਸ ਤੋਂ ਬਾਅਦ ਗੁਰਦੁਆਰਾ ਕੈਂਪਸ ਦੇ ਅੰਦਰ ਹੀ ਜਿਹੜਾ ਉਹ ਨਾਚ ਹੁੰਦਾ ਕੁੜੀਆਂ ਦਾ, ਉਹਨਾਂ ਦਾ ਜੋ ਵੀ ਫੋਕ ਉੱਤਰਾਖੰਡ ਦਾ ਹੈ। ਔਰ ਉਸ ਤੋਂ ਬਾਅਦ ਈਵਨ ਉਹਦੇ ਜਿਹੜਾ ਧਾਮੀ ਦੇ ਪੁਸ਼ਕਰ ਧਾਮੀ ਉਹਦਾ ਨਾਂ ਹੈ, ਉਹਨੂੰ ਮੁਕਟ ਪਹਿਨਾਇਆ ਜਾਂਦਾ, ਜਿਹੜਾ ਜ਼ਾਹਰ ਹੈ ਮੁਕਟ ਹਿੰਦੂਆਂ ਦੇ ਮਜ਼ਹਬ ਦੀ ਨਿਸ਼ਾਨੀ ਹੈ। ਹੁਣ ਜਿਉਂ ਹੀ ਇਹ ਖਬਰ, ਉਸ ਦੀ ਬਰੀਫ ਜਿਹੀ ਵੀਡੀਓ ਬਾਹਰ ਆਉਂਦੀ ਹੈ, ਜਿੰਨਾ ਗੁੱਸਾ ਸਿੱਖ ਕੌਮ ਦੇ ਵਿੱਚ ਆਉਂਦਾ ਹੈ, ਉਹਦੇ ਥੱਲੇ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਐਕਸ਼ਨ ਲੈਣ ਤੇ ਮਜਬੂਰ ਹੁੰਦੇ ਨੇ। 3 ਮੈਂਬਰਾਂ ਦੀ ਕਮੇਟੀ ਭੇਜੀ ਜਾਂਦੀ ਹੈ। ਲੋਕਲ ਸਿੱਖ ਸੰਗਤ 'ਚ ਵੀ ਇੰਨਾ ਕੁ ਰੋਸ ਆਉਂਦਾ ਹੈ ਕਿ ਉਹ ਅਲਟੀਮੇਟਲੀ ਹੁਣ ਜਿਹੜੀ ਅੱਜ ਦੀ ਖਬਰ ਹੈ ਵੀ ਸਾਰੀ ਗੁਰਦੁਆਰਾ ਕਮੇਟੀ ਨੇ ਰਿਜ਼ਾਈਨ ਕਰ ਦਿੱਤਾ ਹੈ। ਔਰ ਜਿਹੜੀ ਕਮੇਟੀ ਇਹਨਾਂ ਨੇ ਭੇਜੀ ਅਕਾਲ ਤਖਤ ਨੇ 3 ਮੈਂਬਰੀ, ਉਹਨਾਂ ਨੇ ਅੱਗੋਂ ਲੋਕਲ 5 ਮੈਂਬਰੀ ਕਮੇਟੀ ਮੈਨੇਜਮੈਂਟ ਲਈ ਬਣਾਈ ਹੈ, ਜਿਹੜੀ ਜਿਹਨੂੰ ਮੈਂ ਕਿਹਾ ਵੀ ਦੁਸ਼ਮਣ ਨੇ ਟੈਸਟ ਕੀਤਾ ਪਾਣੀ। ਬਿਲਕੁਲ, ਕਿਉਂਕਿ
यूपी उत्तराखंड पूरी तरह बीजेपी कंट्रोल्ड ने, पर अजे कौम दे विच आन अणख बाकी है। पर मैं गल जिथों शुरू कीती सी कि जदों तुहाडे कोल पोलिटिकल पावर नहीं हुंदी, तुहाडीआं इंस्टीट्यूशनस करप्ट कीतीआं जांदियां, उन्हां दे विच ओह लोक वाड़ दित्ते जांदे ने जिहड़े हाकम प्रस्ती करदे ने। ते जे कौम दे विच जिंदगी होए ते उस दे विच गैरत होए ਤੇ ਉਹ ਫਿਰ ਉਸ ਨੂੰ ਰਿਵਰਸ ਵੀ ਕਰਵਾਉਂਦੇ ਨੇ। ਪਰ ਅਲਟੀਮੇਟਲੀ ਜਿਵੇਂ ਸਾਡੇ ਦੋ ਭੈਣ ਜੀ ਜਿਹੜੇ ਲਗਾਤਾਰ YouTube ਤੇ ਦੇਖਦੇ ਨੇ ਔਰ ਲਿਖਦੇ ਨੇ ਕਿ ਆਜ਼ਾਦੀ ਅਲਟੀਮੇਟ ਹੱਲ ਹੈ। ਬਿਲਕੁਲ ਇਸ ਗੱਲ ਦਾ ਧਿਆਨ ਰਹੇ ਕਿ ਇਹ ਘਟਨਾਵਾਂ ਰੁਕਣਗੀਆਂ ਨਹੀਂ, ਕਿਤੇ ਨਾ ਕਿਤੇ ਕੋਈ ਇੱਕ ਕਿਤੇ ਦੂਜੀ ਕੋਈ ਨਜ਼ਰ ਆਏਗੀ। ਤੇ ਅਲਟੀਮੇਟ ਇਹਦਾ ਸੋਲੂਸ਼ਨ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ यही दा हल है। जी डॉक्टर साहब बहुत बहुत शुक्रिया। सो थलेना ब्रेक व्यूअर्स दोस्ताना इसी तरह बने रहना, मिलते हैं छोटे जे वक्फे तो बाद।